ਭਾਰਤ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਦਾ ਪਿੰਡ ਪਾਕਿਸਤਾਨ ਦੇ ਕਿਹੜੇ ਏਰੀਏ 'ਚ ਵਾਕਿਆ ਹੈ? ਉਹਨਾਂ ਦਾ ਘਰ ਕਿਸ ਹਾਲਤ ਵਿੱਚ ਹੈ? ਘੁੱਗੀ ਜੀ ਹੋਰਾਂ ਦੀ ਫੈਮਿਲੀ ਕਿੱਥੇ ਰਹਿੰਦੀ ਸੀ ਔਰ ਉਹਨਾਂ ਦੇ ਪਿੰਡ ਦੇ ਲੋਕ ਕੀ ਕਹਿੰਦੇ ਨੇ? ਇਹ ਸਾਰੀ ਮਾਲੂਮਾਤ ਅੱਜ ਦੀ ਵੀਡੀਓ ਦੇ ਵਿੱਚ ਮੈਂ ਦੇ ਰਿਹਾ ਵਾਂ ਔਰ ਵੇਖਦੇ ਰਹੋ। ਤੁਹਾਨੂੰ ਪੂਰੀ ਸੈਰ ਕਰਾਵਾਂਗਾ ਕੁੱਲਾ ਮੰਡਿਆਲਾ ਗੁਰਪ੍ਰੀਤ ਸਿੰਘ ਘੁੱਗੀ ਦਾ ਪਿੰਡ। ਮੇਰੇ ਵੀ ਬਜ਼ੁਰਗ ਕੁੱਲਾ ਮੰਡਿਆਲਾ ਯਾਨੀ ਵੱਡਾ ਕੁੱਲਾ ਤੋਂ ਆਏ ਸੀ। अस्सलाम वालेकुम, सत श्री अकाल। मैं औरंगजेब बेग और इस वेले जा रहा भारत के मशहूर अदाकार गुरप्रीत सिंह घुग्गी के पिंड, जिहड़ा कि पिंड वाक़या है पाकिस्तान के सरहदी एरिया ज़िला नारोवाल दे विच और पिंड का नाम है कुल्ला मंडियाला। ये पिंड के लागे चागे जिहड़े पिंड हैगे ने वो रैया, बद्दो मल्ली, तरपाला, मत्ते के, डेरिया वाला, ये सारे पिंड घुग्गी जी होरां दे पिंड के चारों तरफ ने। तो घुग्गी जी अगर सुन रहे हो तो ਤੁਹਾਡੇ ਪਿੰਡ ਦੀ ਸੈਰ ਕਰਾਉਣ ਲਗਾ ਔਰ ਕੋਸ਼ਿਸ਼ ਕਰਾਂਗਾ ਤੁਹਾਡਾ ਘਰ ਵੀ ਉੱਥੇ ਉਹ ਵੀ ਆਪਣੇ ਦਰਸ਼ਕਾਂ ਨੂੰ ਜਿਹੜਾ ਨਾ ਉਹ ਵੀ ਵਿਖਾਵਾਂ ਤਾਂ ਕਿ ਉਹ ਇੰਜੋਏ ਕਰਨ ਤੇ ਅਸੀਂ ਵੀ ਦੇਖਨੇ ਆ ਕਿ ਘੁੱਗੀ ਦੇ ਵਾਲਦ ਸਾਹਿਬ ਜਿਹੜੇ ਨੇ ਜਾਂ ਇਹਨਾਂ ਦੇ ਅਬਾਓ ਅਜਦਾਦ ਨੇ, ਦਾਦਾ ਬਾਬਾ ਜੋ ਵੀ, ਉਹ ਕਿੱਥੇ ਰਹਿੰਦੇ ਰਹੇ ਨੇ। ਵੇਖਦੇ ਰਹੋ। ਵਾਹ ਜੀ ਵਾਹ, ਇਹ ਕੁੱਲਾ ਮੰਡਿਆਲਾ, ਕੁੱਲਾ ਮੰਡਿਆਲਾ ਆ ਗਿਆ ਤੇ ਇਹ ਇਹਦਾ ਹਾਈ ਸਕੂਲ ਬੱਚਿਆਂ ਦਾ ਜਿਹੜਾ ਸਕੂਲ ਹੈਗਾ। ਇਹ ਜਨਾਬ ਤੁਹਾਡੀ ਨਜ਼ਰਾਂ ਸਾਹਮਣੇ ਉੱਤੇ ਮੰਡਿਆਲਾ ਲਿਖਿਆ ਹੈ। ਚੱਲਦੇ ਆ ਪਿੰਡ ਦਾ ਖੂਬਸੂਰਤ ਵਿਊ ਜਾ ਕੇ ਪਤਾ ਕਰਨੇ ਆ ਕਿ ਪਿੰਡ ਕਿਹੜੇ ਇੱਥੇ ਜ਼ਾਤਾਂ ਰਹਿੰਦੀਆਂ ਨੇ ਤੇ ਘੁੱਗੀ ਹੋਰਾਂ ਦਾ ਪਿੰਡ ਘਰ ਕਿਹੜਾ ਸੀ। ਅੱਛਾ, ਪਿੰਡ ਦੇ ਵਿੱਚ ਵੜਦਿਆਂ ਹੀ ਇੱਕ ਮੈਨੂੰ ਦੁਕਾਨ ਨਜ਼ਰ ਆਈ ਤੇ ਦੁਕਾਨ ਤੋਂ ਮੈਂ ਪੁੱਛਿਆ ਕਿ ਇੱਥੇ ਜੀ ਭਾਰਤ ਦੇ ਮਸ਼ਹੂਰ ਅਦਾਕਾਰ ਜਿਹੜੇ ਨੇ ਗੁਰਪ੍ਰੀਤ ਸਿੰਘ ਘੁੱਗੀ ਜੀ, ਉਹਨਾਂ ਦਾ ਘਰ ਕਿਹੜਾ। ਤੇ ਕੁਛ ਲੋਕਾਂ ਤੇ ਕੁਛ ਦੱਸਿਆ, ਕਿਸੇ ਨੇ ਕਿਹਾ ਪਿੱਛੇ ਵੇ, ਲੇਕਿਨ ਜ਼ਿਆਦਾ ਲੋਕਾਂ ਨੇ ਕਿਹਾ ਕਿ ਜੀ ਉਹਨਾਂ ਦਾ ਘਰ ਐ ਵੇ। ਤੇ ਮੈਂ ਉਹਨਾਂ ਦੇ ਜਿਹੜੇ ਸਨ ਗਜ਼ਨਫਰ ਭਾਈ ਉਸ ਘਰ 'ਚ ਇਸ ਵੇਲੇ ਰਹਿ ਰਹੇ ਨੇ, ਉਹਨਾਂ ਨੇ ਬੜੀ ਸ਼ਫਕਤ ਦੇ ਨਾਲ ਮੈਨੂੰ ਘਰ ਵਿਖਾਲਣ ਦੀ ਜਿਹੜੀ ਹੈ ਨਾ ਹਾਮੀ ਭਰੀ। ਗੋ ਕਿ ਉਹਨਾਂ ਦੀ ਫੈਮਿਲੀ ਉਹਦੇ ਵਿੱਚ ਰਹਿ ਰਹੀ ਸੀ, ਲੇਕਿਨ ਉਹਨਾਂ ਨੇ ਫੈਮਿਲੀ ਨੂੰ ਇੱਕ ਸਾਈਡ 'ਤੇ ਕਰਕੇ ਤੇ ਮੈਨੂੰ ਆਪਣੇ ਘਰ ਦਾ ਸਾਰਾ ਦਰਸ਼ਨ ਕਰਾਇਆ। ਘਰ ਵੇਖ ਕੇ ਦਿਲ ਖੁਸ਼ ਹੋ ਗਿਆ ਕਿ ਐਡਾ ਅੱਛਾ ਤਰੀਕੇ ਨਾਲ ਸਾਂਭਿਆ ਸੀ ਕਿ ਜਿਹਦੇ ਵਿੱਚ ਮਹਿਸੂਸ ਹੀ ਨਹੀਂ ਸੀ ਹੁੰਦਾ ਕਿ ਕੋਈ ਪੁਰਾਣੇ ਜ਼ਮਾਨੇ ਦਾ ਘਰ ਹੈ। ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਵੱਡਾ ਘਰ ਬਣਿਆ ਹੋਇਆ ਸੀ। ਪਤਾ ਹੀ ਨਹੀਂ ਅੱਛਾ, ਇਹ ਵੀ ਨਾ ਸੇਮ ਉਹਦੇ ਵਰਗੂ ਸੇਲਿੰਗ ਹੋਈ ਹੈ ਇਹਦੀ ਹੋਈ ਉਦੋਂ ਦੀ। ਉੱਪਰ ਬਾਲੇ ਤੇ ਗਾਰਡਨ ਆ। ਅੱਛਾ ਅੱਛਾ। ਹਾਂਜੀ, ਕੁਝ ਮੈਨੂੰ ਹੈਰਾਨਗੀ ਪਤਾ ਕਿਸ ਚੀਜ਼ ਦੀ ਆਈ ਹੈ ਕਿ ਉਦੋਂ ਵੀ ਸੀਲਿੰਗ ਦਾ ਰਿਵਾਜ ਸੀ, ਜਿਹਨੇ ਕਰਵਾਉਣੀ ਸੀ ਉਹ ਕਰਵਾਉਂਦਾ ਸੀ। ਤੇ ਤੁਹਾਨੂੰ ਕਿੰਨਾ ਦੇਰ ਹੋ ਗਈ ਇਸ ਘਰ ਦੇ ਵਿੱਚ? ਹੋ ਗਈ ਹੈ ਨਾ ਮੇਰਾ ਖਿਆਲ 50-55 ਸਾਲ। ਅੱਛਾ, ਇੱਕ ਉਮਰ ਦਾ ਹਿੱਸਾ ਹੈ ਕਿ ਬਿਲਕੁਲ ਸਹੀ ਹੈ। ਇਸ ਤਰ੍ਹਾਂ ਵੇਖੋ ਜੀ ਹਲੇ ਸਾਰਾ ਉਹਨਾਂ ਦੇ ਦਰਵਾਜ਼ੇ ਦਰਵਾਜ਼ੇ ਆ, ਕਿੱਲੀਆਂ, ਹਰ ਚੀਜ਼ ਉਹਨਾਂ ਦੀ ਹੀ ਲੱਗੀ ਹੈ। ਖਿੜਕੀਆਂ ਨੇ ਜੋ ਵੀ ਹੈ ਉਹਨਾਂ ਦਾ ਹੀ। ਉਹਨਾਂ ਦੇ ਅਸੀਂ ਸਿਰਫ ਫਰਸ਼ੀ ਪਾਏ ਨੇ ਥੱਲੇ ਬਸ। ਆ ਚਲੋ, ਉਹ ਵੀ ਮਤਲਬ ਜ਼ਰੂਰੀ ਸੀ ਕਿ ਉਹ ਕੱਚਾ ਹੀ ਸਾਰਾ ਥੱਲੇ। ਤੇ ਇਹ ਅਸੀਂ ਬਸ ਇਸ ਤਰ੍ਹਾਂ ਹੀ ਸਾਰਾ ਕਰਨ ਲੱਗੇ ਹਾਂ। ਆਹੋ ਤੇ ਕਿੱਲੀ ਜੀ ਲੱਗੀ ਹੋਣੀ ਜੀ। ਹੋ ਗਿਆ ਵੇਖ ਕੇ ਜੀ, ਮੈਂ ਪਹਿਲੀ ਦਫਾ ਕਿਸੇ ਐਸੇ ਘਰ ਦੇ ਚ ਆਇਆ ਕਿ ਜਿਹੜਾ ਮਤਲਬ ਇਹ ਪੁਰਾਣੇ ਦੌਰ ਦਾ ਔਰ ਵਿੱਚ ਮਤਲਬ ਰਹਿ ਰਹੇ ਨੇ ਜਿਹੜੇ ਨੇ ਜੀ। ਇਹ ਜੀ ਵੱਡਾ ਬਰਾਮਦਾ। ਚਲਾ ਸੀ ਜਾ ਚੁੱਕੋ। ਇਹ ਜੋ ਵੀ ਕੀਤਾ ਉਹਨਾਂ ਨੇ ਕੀਤਾ ਹੈ। ਅੱਛਾ, ਤੁਸੀਂ ਨਹੀਂ ਸੀਲਿੰਗ ਸ਼ੂਲਿੰਗ ਕਰਵਾਈ? ਨਹੀਂ ਨਹੀਂ, ਇਹ ਸੀਲਿੰਗ ਉਦੋਂ ਦੀ ਹੋਈ ਹੈ, ਉਸ ਦੌਰ ਦੀ ਹੋਈ ਹੈ। ਉਸ ਕਮਰੇ 'ਚ ਪਰਲੀ ਸਾਈਡ ਤੋਂ ਵੀ ਇਸ ਤਰ੍ਹਾਂ ਹੀ ਸੀਲਿੰਗ ਹੋਈ ਹੈ, ਇੱਧਰ ਵੀ ਸੀਲਿੰਗ ਹੋਈ ਹੈ, ਦੂਸਰੇ ਕਮਰੇ 'ਚ ਪਿੱਛੇ ਬੈਕ ਤੇ। ਚੱਲ ਤਾਂ ਜਾਣਾ ਤਾਂ ਚੱਲ ਜਾਓ, ਕੋਈ ਮਸਲਾ। ਅੱਛਾ, ਸੀਡੀ ਲਾਈ ਸੀ ਤੇ ਉਹ ਮੈਂ ਕਰ ਲਵਾਂਗਾ।
ਛੱਤ ਦੀ ਵੇਖੋ ਜੀ, ਇਹ ਵੀ ਸਾਰੀਆਂ ਓਰੀਜਨਲ ਨੇ ਸੀੜੀਆਂ ਜੀ ਇਹਦੀਆਂ। ਹਾਂਜੀ ਤੁਹਾਨੂੰ ਦੱਸਿਆ ਕਿ ਸਭ ਕੁਛ ਇਹਦਾ ਰੀਜਨਲ ਹੀ ਹੈ ਜੋ ਵੀ ਹੈ। ਵਾਹ ਜੀ ਵਾਹ। ਇੱਥੇ 2 ਕਮਰੇ ਸੀ, ਉਹ ਡਿੱਗ ਪਿਆ ਨੇ। ਅੱਛਾ ਉੱਤੇ ਲੋ ਜੀ, ਛੱਤ ਤੋਂ ਨਜ਼ਾਰਾ ਕਰੋ ਕੁੱਲਾ ਮੰਡਿਆਲਾ ਪਿੰਡ ਜਿਹੜਾ ਇਹ ਉਹਦਾ ਨਜ਼ਾਰਾ ਕਰੋ ਘੁੱਗੀ ਦੇ ਚੁਬਾਰੇ ਤੋਂ। ਲੋ ਜੀ ਦੋਸਤੋ, ਸੰਗੀਓ ਦੇ ਮਿੱਤਰੋ, ਜ਼ਬਰਦਸਤ ਕਿਸਮ ਦੀ ਛੱਤ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਹੈ। ਕਾਲੇ ਸਿਆਹ ਦਿਆਰੀ ਬਾਲੇ ਤੇ ਅੱਗੇ ਬਰਾਮਦੇ। ਵਾਹ। ਤੇ ਫਿਰ ਕਿਤੇ ਇਹ ਕੀ ਸੀ ਸਾਹਮਣੇ ਬਰਾਮਦਾ? ਇਹ ਬਰਾਮਦਾ। ਅੱਛਾ ਅੱਛਾ, ਵੈਸੇ ਹੀ ਹੈ। अस्सलाम वालेकुम चाचा जी, की नाम है अपना? इमदाद अली ਵਲਦ कलमतुल्ला हाजी कलमतुल्ला। ਤੁਸੀਂ ਸ਼ੁਰੂ ਦੇ ਇਸ ਪਿੰਡ ਦੇ ਹੋ ਜਾਂ ਇੰਡੀਆ ਤੋਂ ਆਏ ਹੋ? ਅਸੀਂ ਰਿਆਸਤ ਕਪੂਰਥਲੇ ਤੋਂ ਇੰਡੀਆ ਤੋਂ ਆਏ ਹਾਂ। ਹਾਂਜੀ। ਤੇ ਇਹ ਘਰ ਜਿਹੜਾ ਹੈ ਏਡੀ ਸੋਹਣੀ ਹਵੇਲੀ ਹੈ, ਸਾਰੇ ਪਿੰਡ ਤੋਂ ਸਭ ਤੋਂ ਸੋਹਣੀ ਹਵੇਲੀ ਪੁਰਾਣੀ ਇਹ ਤੁਹਾਡੇ ਕੋਲ ਹੈ। ਤੇ ਕਿਦੋਂ ਦੇ ਇੱਥੇ ਰਹਿ ਰਹੇ ਹੋ? ਅਸੀਂ ਇੱਥੇ ਜਨਾਬ ਵਾਲੀ ਇੱਕ ਸਨ 54 ਤੋਂ ਰਹਿ ਰਹੇ ਹਾਂ। ਅੱਛਾ, 1954 ਤੋਂ। 1954 ਤੋਂ। ਇੱਕ ਅਰਸਾ ਹੁੰਦਾ ਹੈ। ਤੇ ਬਿਲਕੁਲ ਮੈਂ ਹਵੇਲੀ ਵੇਖੀ ਹੈ, ਬੜੀ ਖੂਬਸੂਰਤ ਹੈ। ਤੇ ਤੁਸੀਂ ਇਹਦਾ ਕੋਈ ਕੰਮ ਸ਼ਮ ਕਰਾਇਆ ਕਿ ਇਹ ਓਰੀਜਨਲ ਹੈ? ਨਹੀਂ ਨਹੀਂ, ਅਸੀਂ ਕੋਈ ਕੰਮ ਨਹੀਂ ਕਰਾਇਆ। ਅਸੀਂ ਆ ਸਫੈਦੀ ਕਰਾਈ ਤੇ ਰੰਗ ਕਰਾਇਆ ਦਰਵਾਜ਼ਿਆਂ ਨੂੰ, ਬਾਕੀ ਕੰਮ ਕੋਈ ਨਹੀਂ ਕਰਾਇਆ, ਸਾਰਾ ਓਰੀਜਨਲ ਹੀ ਆ। ਹਾਂਜੀ। ਅੱਛਾ, ਤੇ ਇਹ ਪਿੰਡ ਜਿਹੜਾ ਹੈਗਾ ਇਹ ਇੱਥੇ ਹੋਰ ਵੀ ਇਸ ਤਰ੍ਹਾਂ ਦੇ ਹਲੇ ਪੁਰਾਣੇ ਮਕਾਨ ਹੈ ਨੇ ਕਿ ਹੁਣ ਖਤਮ ਹੋ ਗਏ ਨੇ? ਇੱਕ ਪੁਰਾਣਾ ਮਕਾਨ ਇੱਧਰ ਸੀਗਾ, ਉਹ ਉਹਨਾਂ ਨੇ ਢਾਹ ਛੱਡਿਆ ਹੈ ਵਾ, ਉੱਥੇ ਆਪਣੀ ਮਰਜ਼ੀ ਦੇ ਨਾਲ ਹੋਰ ਬਣਾ ਲਿਆ ਹੈ। ਇੱਕ ਪੁਰਾਣਾ ਮਕਾਨ ਇੱਧਰ ਆ, ਬਸ ਇਹ ਮਕਾਨ। ਬਾਕੀ ਸਭ ਜਿਹੜੇ ਨੇ ਕੱਚੇ ਸਨ, ਹੁਣ ਤਾਂ ਲੋਕਾਂ ਨੇ ਪੱਕੇ ਪੁੱਕੇ ਬਣਾ ਲਏ ਨੇ। ਬਹਰਹਾਲ ਜਦੋਂ ਅਸੀਂ ਆਏ ਆ ਨਾ, ਇਹ 4 ਮਕਾਨ ਇੱਥੇ ਪੱਕੇ ਸਨ। ਅੱਛਾ ਅੱਛਾ। ਤੇ ਇਹ ਕਿਹਾ ਜਾਂਦਾ ਕਿ ਉਹਨਾਂ ਦਾ ਮਕਾਨ ਇੰਡੀਆ ਦਾ ਇੱਕ ਅਦਾਕਾਰ ਹੈ ਘੁੱਗੀ, ਉਹਨਾਂ ਦਾ ਕੋਈ ਹੈ ਸੀ ਗੱਲ? ਉਹ ਇੱਥੇ ਆਇਆ ਸੀ, ਉਹ ਮੈਨੂੰ ਆਪਣਾ ਪਤਾ ਪੁਤਾ ਲਿਖਾ ਕੇ ਗਿਆ ਕਿ ਮੈਂ ਜਲੰਧਰ ਰਹਿਣਾ ਵਾਂ, ਮੇਰੇ ਕੋਲ ਆਇਓ। ਤੇ ਸਾਡੇ ਕੋਲ ਜਾਇਆ ਹੀ ਨਹੀਂ ਗਿਆ, ਸੱਚੀ ਗੱਲ ਹੈ। ਅੱਛਾ, ਉਹਨਾਂ ਦਾ ਨਾਲ ਦਾ ਘਰ ਸੀ? 2 ਮਕਾਨ ਛੱਡ ਕੇ ਤੀਸਰਾ ਮਕਾਨ ਉਹਨਾਂ ਦਾ। ਉਹ ਵੀ ਪੁਰਾਣਾ ਹੀ ਕਿ ਨਵਾਂ? ਉਹ ਉਹਨਾਂ ਨੇ ਨਵਾਂ ਕਰ ਲਿਆ ਹੈ। ਹਾਂਜੀ। ਅੱਛਾ ਅੱਛਾ, ਸਹੀ ਹੈ। ਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਹੋਸ਼ ਹੈ ਜਦੋਂ ਵੰਡ ਹੋਈ ਕਿ ਨਹੀਂ? ਤੁਸੀਂ ਛੋਟੇ ਸੋ? ਮੈਂ ਕਰੀਬਨ 12-13 ਸਾਲਾਂ ਦਾ ਸਾਂ। ਤੀਸਰੀ ਜਮਾਤ 'ਚ ਮੈਂ ਪੜ੍ਹਦਾ ਸਾਂ ਹਿੰਦੁਸਤਾਨ 'ਚ ਜਦੋਂ ਮੈਂ ਆਇਆ ਇੱਥੇ। ਤੇ ਉਹ ਕੋਈ ਯਾਦ ਹੈ ਉੱਥੇ ਜਦੋਂ ਤੁਸੀਂ ਛੱਡ ਕੇ ਆਏ, ਕਿੱਥੇ ਕਿਹੜਾ ਪਿੰਡ ਸੀ, ਕਿਹੜਾ ਕੁਛ ਹੈ ਸੀ ਕੋਈ ਥੋੜਾ ਬਹੁਤ? ਸਾਡਾ ਪਿੰਡ ਰਿਆਸਤ ਕਪੂਰਥਲੇ ਦੇ ਵਿੱਚ ਮਿੱਠਾ ਪਿੰਡ ਸੀ, ਮਿੱਠਾ ਨਾਂ ਸੀ। ਤੇ ਉੱਥੋਂ ਜਨਾਬ ਅਸੀਂ ਆਏ ਹਾਂ। ਤੇ ਜਦੋਂ ਤੁਸੀਂ ਇੱਥੇ ਆਏ ਹੋ ਤੇ ਫਿਰ ਇੱਥੇ ਕਿਸ ਤਰ੍ਹਾਂ ਤੁਸੀਂ ਸਿੱਧੇ ਇੱਥੇ ਆਏ ਸੋ? ਅਸੀਂ ਪਹਿਲਾਂ ਲਾਹੌਰ ਆਏ, ਲਾਹੌਰੋਂ ਫਿਰ ਅਸੀਂ ਚਲੇ ਗਏ ਸਰਗੋਧੇ 133 ਚੱਕ ਜਨੂਬੀ, ਉੱਥੋਂ ਫਿਰ ਅਸੀਂ ਮੀਆਂ ਚੰਨੂ ਚਲੇ ਗਏ। ਮੀਆਂ ਚੰਨੂ ਜਨਾਬ ਵਾਲੀ ਇੱਥੇ ਸਾਡਾ ਚਾਚਾ ਰਹਿੰਦਾ ਸੀ। ਇਹ ਮਕਾਨ ਪਹਿਲੋਂ ਉਹਦੇ ਕੋਲ ਸੀ। ਪਹਿਲੋਂ ਇੱਥੇ ਮਿਓ ਰਹਿੰਦੇ ਸੀ, ਫਿਰ ਹੋਰ ਇੱਕ ਆ ਗਿਆ, ਫਿਰ ਉਹ ਚਾਚੇ ਮੇਰੇ ਨੇ ਸਾਂਭ ਲਿਆ। ਚਾਚੇ ਦੀ ਔਲਾਦ ਕੋਈ ਨਹੀਂ ਸੀ, ਤੇ ਉਹ ਜਦੋਂ ਫੌਤ ਹੋਏ ਨੇ ਫਿਰ ਮੈਂ ਉਦੋਂ ਇਹਦੀਆਂ ਸਾਰੇ ਦਰਦਾਂ ਭਾਟੀਆਂ ਹੀ ਸੀ। ਥੋੜ੍ਹੀ ਬਹੁਤੀ ਮੈਂ ਮੁਰੰਮਤ ਕਰਾ ਕੇ ਚੂਨਾ ਚਾਨਾ ਕਰਾ, ਦਰਵਾਜ਼ਿਆਂ ਨੂੰ ਰੰਗ ਸ਼ੰਗ ਕਰਾ, ਹੈ ਉਹ ਹੀ ਆ। ਬਿਲਕੁਲ ਇੱਕ ਇੱਟ ਨਹੀਂ ਅਸੀਂ ਲਾਈ ਸੀ। ਤੇ ਇਹਦੇ ਤੇ ਲੱਗਣ ਵਾਲੀ ਵੀ ਕੋਈ ਨਹੀਂ ਮੇਰਾ ਖਿਆਲ ਹੈ, ਮੈਂ ਵੇਖਿਆ ਨਾ ਸਾਰਾ। ਨਹੀਂ ਨਹੀਂ, ਕੋਈ ਸ਼ੈ ਨਹੀਂ। ਇਹ ਸਿਰਫ ਆ ਦਰਵਾਜ਼ੇ ਰੰਗ ਤੇ ਚੂਨਾ ਹੋਣ ਵਾਲਾ, ਬਸ ਹੋਰ ਕੁਛ ਨਹੀਂ। ਸਹੀ ਅਸੀਂ ਲਵਾਇਆ ਸੀ, ਫਰਸ਼ ਨਹੀਂ ਸੀ, ਥੱਲਿਓਂ ਕੱਚੇ ਸੀ। ਇਹ ਬੰਦਾ ਜਿਹੜਾ ਸੀ ਨਾ ਮਕਾਨ ਵਾਲਾ, ਸਿੱਖ ਸਰਦਾਰ, ਸਾਡੇ ਆਉਣ ਤੋਂ ਪਹਿਲਾਂ। ਸਹੀ ਹੈ। ਤੇ ਹੁਣ ਕੀ ਕਹਿੰਦੇ ਨੇ, ਕਿੰਨਾ ਕੁ ਵੈਸੇ ਵੱਡਾ ਪਿੰਡ ਹੈਗਾ ਹੁਣ ਵੋਟ ਛੋੜ ਦੇ ਹਿਸਾਬ ਨਾਲ? ਹਾਂਜੀ, 400 ਘਰ ਦੀ ਆਬਾਦੀ ਹੈ।
400 ਘਰ ਦੀ ਆਬਾਦੀ ਹੈ ਤੇ ਵੋਟ 1200 ਹਾਂਜੀ 1000 ਵੋਟ ਆ। ਅੱਛਾ ਸਹੀ ਹੈ। ਬਹੁਤ ਸ਼ੁਕਰੀਆ ਅੰਕਲ ਜੀ ਤੁਹਾਡਾ। ਲੋ ਜੀ ਪਿਆਰੇ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਸੈਰ ਕਰਾਈਏ ਪਿੰਡ ਕੁੱਲਾ ਮੰਡਿਆਲਾ। ਇਹ ਰਈਏ ਦੇ ਕੋਲ ਪਿੰਡ ਹੈ, ਰਈਆ ਖਾਸ ਬੱਦੋ ਮੱਲੀ ਤੇ ਜ਼ਿਲ੍ਹਾ ਨਾਰੋਵਾਲ ਹੈ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਇਸ ਚੈਨਲ 'ਤੇ ਪਾਈਆਂ ਨੇ ਪਿੰਡਾਂ ਦੀਆਂ, ਪੰਜਾਬੀ ਲੋਕਾਂ ਦੀਆਂ, ਦੋਸਤਾਂ ਦੀਆਂ, ਔਰ ਵੰਡ ਦੇ ਹਵਾਲੇ ਨਾਲ ਬੜੀਆਂ ਇਨਫੋਰਮੇਸ਼ਨ ਦਿੱਤੀ ਗਈ ਹੈ ਵੰਡ 1947 ਦੀ। ਉਹ ਵੀ ਵੇਖੋ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਆਪਣਾ ਫੀਡਬੈਕ ਜ਼ਰੂਰ ਦੇਣਾ। ਰੱਬ ਰਾਖਾ।